ਪੰਜਾਬੀ ਲੈਂਗੁਏਜ ਮੂਵਮੈਂਟ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਵਿੱਚ ਪੰਜਾਬ ਦੀ ਵੰਡ ਨਾਮਨਜ਼ੂਰ ਦੇ ਸਰਨਾਵੇ ਨਾਲ ਉਚੇਚਾ ਇਕੱਠ ਹੋਇਆ, ਜਿਹਦੀ ਪ੍ਰਧਾਨਗੀ ਪੰਜਾਬੀ ਯੂਨੀਅਨ ਦੇ ਚੇਅਰਮੈਨ ਮੁਦੱਸਰ ਇਕਬਾਲ ਭੱਟ ਹੋਰਾਂ ਕੀਤੀ, ਜਦਕਿ ਚੌਧਰੀ ਨਜ਼ੀਰ ਕੋਟ ਹੋਰਾਂ ਕੈਨੇਡਾ ਤੋਂ ਉਚੇਚਾ ਖਿਤਾਬ ਕੀਤਾ। ਸੈਮੀਨਾਰ ਦੇ ਰਲਤੀਆਂ ਦਾ ਆਖਣਾ ਸੀ ਕਿ ਪੰਜਾਬ ਦੀ ਵੰਡ ਦੇ ਖਿਲਾਫ ਹੋਣ ਵਾਲੀਆਂ ਸਾਜ਼ਿਸ਼ਾਂ ਦੀ ਨਿੰਦਿਆ ਹਰ ਫੋਰਮ ਉੱਤੇ ਕੀਤੀ ਜਾਵੇਗੀ। ਚੜ੍ਹ ਚੰਨਾ ਤੂੰ ਕਰ ਰੁਸ਼ਨਾਈ, ਤੇਰਾ ਜ਼ਿਕਰ ਕਰੇਂਦੇ ਤਾਰੇ ਅੱਜ ਦਾ ਦਿਨ ਇਸ ਹਵਾਲੇ ਨਾਲ ਬਹੁਤ ਸ਼ਰਮਨਾਕ ਦਿਨ ਹੈ ਕਿ ਅੱਜ ਤੋਂ 12 ਸਾਲ ਪਹਿਲਾਂ ਪੰਜਾਬ ਅਸੈਂਬਲੀ ਨੇ ਪੰਜਾਬ ਨੂੰ ਤਿੰਨਾਂ ਸੂਬਿਆਂ 'ਚ ਵੰਡਣ ਦੀ ਕਰਾਰਦਾਦ ਪੇਸ਼ ਕੀਤੀ ਔਰ ਜਿਹੜੀ ਮਨਜ਼ੂਰ ਕੀਤੀ ਗਈ। ਮੈਂ ਸਮਝਦਾ ਕਿ ਇੰਤਹਾਈ ਸ਼ਰਮਨਾਕ ਪਹਿਲੂ ਸੀ ਉਸ ਦੌਰ ਦੇ ਅਵਾਮੀ ਨੁਮਾਇੰਦਿਆਂ ਦਾ, ਔਰ ਮੈਂ ਤੇ ਅਸੀਂ ਉਸ ਦੌਰ 'ਚ ਵੀ ਗੱਲ ਕੀਤੀ ਔਰ ਉਸ ਤੋਂ ਬਾਅਦ ਵੀ ਰੈਗੂਲਰ ਇਸ ਮੌਜੂ 'ਤੇ ਗੱਲ ਕਰਦੇ ਰਹੇ। ਮੈਂ ਸਮਝਦਾ ਕਿ ਅੱਜ ਉਹ ਵੇਲਾ ਆ ਗਿਆ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਆਵਾਮ ਨੂੰ ਆਪਣੇ ਹੱਕ ਦੀ ਗੱਲ ਕਰਨੀ ਪਵੇਗੀ ਔਰ ਇਹ ਅਹਿਸਾਸ ਦਿਵਾਉਣਾ ਪਵੇਗਾ ਹੁਕਮਰਾਨਾਂ ਨੂੰ ਵੀ ਔਰ ਉਹਨਾਂ ਦੂਜੇ ਸੂਬੇ 'ਚ ਵਸਣ ਵਾਲੇ ਲੋਕਾਂ ਨੂੰ ਵੀ ਕਿ ਪੰਜਾਬ ਦੇ ਲੋਕ ਗੈਰਤਮੰਦ ਲੋਕ ਨੇ। ਇਹ ਵੱਡਾ ਭਰਾ ਹੋਣ ਦੇ ਨਾਤੇ ਯਕੀਨਨ ਤੁਹਾਡੇ 'ਤੇ ਮਿਹਰਬਾਨੀ ਵੀ ਕਰਦੇ ਨੇ ਔਰ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਆਪਣੇ ਵਸਾਇਲ ਤੁਹਾਨੂੰ ਇਸਤੇਮਾਲ ਕਰਾ ਦਿੰਦੇ ਨੇ, ਲੇਕਿਨ ਇਹ ਹਰਗਿਜ਼ ਨਹੀਂ ਹੋਏਗਾ ਕਿ ਅਸੀਂ ਤੁਹਾਡੇ ਕੋਲ ਗਾਲਾਂ ਵੀ ਖਾਈਏ ਔਰ ਆਪਣੇ ਹੱਕ ਵੀ ਤੁਹਾਡੇ ਹਵਾਲੇ ਕਰੀਏ। ਅੱਜ ਪੰਜਾਬ ਦੀ ਵੰਡ ਦੀ ਗੱਲ ਕੀਤੀ ਜਾਂਦੀ ਹੈ, ਲੇਕਿਨ ਜਦ ਸਿੰਧ ਦੀ ਵੰਡ ਦੀ ਗੱਲ ਕੀਤੀ ਜਾਵੇ ਤੇ ਇਹਨਾਂ ਨੂੰ ਮੌਤ ਪੈਂਦੀ ਹੈ। ਜਿਹੜੇ ਲੋਕ ਪੰਜਾਬ ਦੀ ਵੰਡ ਦੀ ਗੱਲ ਕਰਦੇ ਨੇ, ਆਸਫ ਜ਼ਰਦਾਰੀ ਹੋਵੇ, ਬਿਲਾਵਲ ਭੁੱਟੋ ਜ਼ਰਦਾਰੀ ਹੋਵੇ, ਲੇਕਿਨ ਜਦ ਸਿੰਧ ਦੀ ਵੰਡ ਦੀ ਗੱਲ ਕਰੀਏ, ਜਦ ਸ਼ਿਕਾਰਪੁਰ ਦੇ ਵਸਨੀਕ ਦੀ ਗੱਲ ਕਰੀਏ, ਜਦ ਲੜਕਾਣੇ ਦੇ ਜਿਹੜਾ ਆਮ ਸਿੰਧੀ ਹੈ ਉਹਦੇ ਮਸਲਿਆਂ ਦੀ ਗੱਲ ਕਰੀਏ, ਜਦ ਇਹ ਆਖੀਏ ਕਿ ਉਹਨੂੰ ਵੀ ਕਰਾਚੀ ਓਨਾ ਹੀ ਪੈਂਦਾ ਜਿੰਨਾ ਬਹਾਵਲਪੁਰ ਦੇ ਪੰਜਾਬੀ ਨੂੰ ਪੈਂਦਾ, ਤੇ ਉਦੋਂ ਇਹ ਫਰਮਾਉਂਦੇ ਨੇ ਕਿ ਮਰਸੂ ਮਰਸੂ ਸਿੰਧ ਨਾ ਦੇਸੂ। ਲੇਕਿਨ ਤੁਸੀਂ ਅੱਜ ਵੀ ਵੇਖੋ ਜਿਹੜੇ ਪੰਜਾਬ ਦੇ ਦੇਹੀ ਇਲਾਕੇ ਨੇ ਉੱਥੇ ਜੋ ਪੰਜਾਬੀਆਂ ਦਾ ਹਾਲ ਹੈ ਤੇ ਜੋ ਸਿੰਧ ਦੇ ਦੇਹੀ ਇਲਾਕੇ ਨੇ ਉੱਥੇ ਜੋ ਸਿੰਧੀਆਂ ਦਾ ਹਾਲ। ਪੰਜਾਬ 'ਚ ਲੋਕ ਅੱਜ ਵੀ ਖੁਸ਼ਹਾਲ ਨੇ, ਫਿਰ ਵੀ ਪੰਜਾਬ ਵੰਡਣ ਦੀ ਗੱਲ ਕੀਤੀ ਜਾਂਦੀ ਹੈ। ਬਲੋਚਿਸਤਾਨ ਦਾ ਰਕਬਾ ਬਹੁਤ ਜ਼ਿਆਦਾ ਹੈ, ਲੇਕਿਨ ਬਲੋਚਿਸਤਾਨ ਦੇ ਵੰਡਣ ਦੀ ਕੋਈ ਗੱਲ ਨਹੀਂ ਕਰਦਾ। ਹਜ਼ਾਰਾ ਸੂਬਾ ਬਣਾਉਣ ਦੀ ਕੋਈ ਗੱਲ ਨਹੀਂ ਕਰਦਾ। ਕੇਪੀ ਵੰਡਣ ਦੀ ਕੋਈ ਗੱਲ ਨਹੀਂ ਕਰਦਾ। ਸਿਰਫ ਔਰ ਸਿਰਫ ਜ਼ੋਰ ਪੰਜਾਬ ਦੇ ਉੱਤੇ ਚੱਲਦਾ ਹੈ, ਕਿਉਂਕਿ ਵਜ੍ਹਾ ਉਹਦੀ ਬੁਨਿਆਦੀ ਇਹ ਹੈ ਕਿ ਸਾਡੀ ਸਿਆਸੀ ਅਸ਼ਰਾਫੀਆ ਪੰਜਾਬ ਦੁਸ਼ਮਣ ਹੈ। ਤੁਸੀਂ ਕਹਿੰਦੇ ਹੋ ਕਿ ਜੀ ਇੱਕ ਕਲਚਰ ਔਰ ਇੱਕ ਵਸੇਬ ਔਰ ਇੱਕ ਜ਼ਬਾਨ ਰੱਖਣ ਵਾਲੇ ਸੂਬੇ ਦੀ ਵੰਡ ਕਰ ਦਿੱਤੀ ਜਾਵੇ, ਬਿਲਕੁਲ ਨਾਮੁਮਕਿਨ ਹੈ, ਹੋ ਹੀ ਨਹੀਂ ਸਕਦਾ। ਅਗਰ ਇਹਦੀ ਸ਼ੁਰੂਆਤ ਹੋਈ ਜਾਂ ਇਹਦਾ ਮੁੱਢ ਬੱਧਾ ਗਿਆ ਤੇ ਫਿਰ ਇਹ ਗੱਲ ਪੰਜਾਬ ਤੱਕ ਮਹਦੂਦ ਨਹੀਂ ਰਹਿਣੀ। ਫਿਰ ਸਮਝੋ ਕਿ ਹਰ ਸੂਬੇ ਦੇ ਅੰਦਰ ਦੂਸਰੀ ਲਿਸਾਨੀ ਸ਼ਨਾਖਤਾਂ ਰੱਖਣ ਵਾਲੇ ਹੋਰ ਬਹੁਤ ਸਾਰੇ ਲੋਕ ਮੌਜੂਦ ਨੇ, ਉਹਨਾਂ ਦੀ ਡਿਮਾਂਡ ਇਹਦੀ ਬੁਨਿਆਦੀ ਵਜ੍ਹਾ ਬਣ ਜਾਏਗੀ ਔਰ ਫਿਰ ਕੋਈ ਸੂਬਾ ਵੀ ਇਹਦੇ ਤੋਂ ਮਹਿਫੂਜ਼ ਨਹੀਂ ਰਹਿ ਸਕੇਗਾ। ਮੈਂ ਸਮਝਣਾ ਕਿ ਪੰਜਾਬ ਦੇ ਬਾਰੇ ਜਾਂ ਪੰਜਾਬੀ ਦੇ ਬਾਰੇ ਪੰਜਾਬ ਅਸੈਂਬਲੀ ਵਿੱਚ ਇਸ ਤਰ੍ਹਾਂ ਦੀ ਕਰਾਰਦਾਦ ਜਿਹੜਾ ਪੇਸ਼ ਕਰਕੇ ਬਹੁਤ ਵੱਡੀ ਗੱਦਾਰੀ ਕੀਤੀ ਗਈ ਔਰ ਅਗਰ ਮਜ਼ੀਦ ਇਹਦੇ ਤੇ ਗੱਲ ਹੋਏਗੀ ਜਾਂ ਇਸ ਤਰ੍ਹਾਂ ਦਾ ਕੋਈ ਅਮਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਅਸੀਂ ਸਮਝਾਂਗੇ ਕਿ ਆਪਣੀ ਜ਼ਬਾਨ ਦੇ ਨਾਲ ਜਿਹੜਾ ਹੈ ਇੱਕ ਦਰੋਹ ਕਰਨ ਦੇ ਮੁਤਰਾਦਿਫ ਹੋਏਗਾ। 8 ਮਈ ਉਹ ਦਿਨ ਹੈ ਕਿ ਜਿਸ ਦਿਨ ਪੰਜਾਬ ਦੀ ਵੰਡ ਦੀ ਕਰਾਰਦਾਦ ਪੇਸ਼ ਕੀਤੀ ਗਈ ਸੀ ਔਰ ਇਸ ਦਿਨ ਨੂੰ ਇਹ ਪ੍ਰੋਗਰਾਮ ਰੱਖਣਾ, ਇਹਦੇ ਤੇ ਗੱਲਬਾਤ ਕਰਨੀ, ਮੈਂ ਸਮਝਣਾ ਕਿ ਸਾਰੇ ਪੰਜਾਬੀਆਂ ਦਾ ਇਹ ਹੱਕ ਹੈ। ਉਹ ਬੰਦਾ ਜਿਹੜਾ ਪੰਜਾਬ ਨਾਲ ਪਿਆਰ ਕਰਦਾ ਹੈ, ਪੰਜਾਬੀ ਹੈ, ਪੰਜਾਬੀ ਹੋਣ ਦਾ ਹੱਕ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਸਾਨੂੰ ਇਹ ਵੰਡ ਨਾ ਮਨਜ਼ੂਰ ਹੈ। ਅਸੀਂ ਇਸ ਵੰਡ ਦੇ ਹੱਕ 'ਚ ਨਹੀਂ ਆ। ਪੰਜਾਬੀ ਲੈਂਗੁਏਜ ਮੂਵਮੈਂਟ ਨੇ ਔਰ ਪੰਜਾਬ ਹਾਊਸ ਨੇ ਅੱਜ ਦੇ ਇਸ ਖੂਬਸੂਰਤ ਔਰ ਅੱਛੇ ਪ੍ਰੋਗਰਾਮ ਦਾ ਇਨਕਾਦ ਕੀਤਾ ਔਰ ਉਹਦੀ ਵਜ੍ਹਾ ਵੀ ਇਹੋ ਹੀ ਹੈ ਕਿ ਸਾਨੂੰ ਆਪਣੇ ਹੱਕਾਂ ਵਾਸਤੇ ਬੋਲਣਾ ਚਾਹੀਦਾ ਵੇ। ਕਿੰਨੀ ਕੁ ਦੇਰ ਅਸੀਂ ਚੁੱਪ ਰਵਾਂਗੇ, ਕਿੰਨੀ ਕੁ ਦੇਰ ਅਸੀਂ ਖਾਮੋਸ਼ ਰਵਾਂਗੇ। ਮੇਰਾ ਖਿਆਲ ਹੈ ਕਿ ਚੁੱਪ ਦਾ ਰੋਜ਼ਾ, ਚੁੱਪ ਦਾ ਜੰਦਰਾ
ਸਾਨੂੰ ਜਿਹੜਾ ਹੈ ਨਾ ਜੀ ਇਹ ਹੁਣ ਖੋਲ੍ਹ ਲੈਣਾ ਚਾਹੀਦਾ ਵੇ। ਨਜ਼ੀਰ ਕਹੋਟ ਹੋਰਾਂ ਦਾ ਆਖਣਾ ਸੀ ਕਿ ਪੰਜਾਬ ਦੀ ਵੰਡ ਦੇ ਖਿਲਾਫ ਸਾਨੂੰ ਮੈਦਾਨ ਵਿੱਚ ਮੋਰਚਾ ਲਾਉਣਾ ਪਵੇਗਾ ਤੇ ਹਰ ਉਸ ਸਾਜ਼ਿਸ਼ੀ ਦਾ ਗਿਰੇਬਾਨ ਫੜਨ ਦੀ ਪਾਲਿਸੀ ਅਖਤਿਆਰ ਕੀਤੀ ਜਾਵੇ ਜੋ ਪੰਜ ਦਰਿਆਵਾਂ ਦੀ ਧਰਤੀ ਨਾਲ ਬੁਗਜ਼ ਰੱਖਦਾ ਹੈ। ਮੈਂ ਤੁਹਾਡਾ ਖਾਦਮ ਚੌਧਰੀ ਨਜ਼ੀਰ ਕਹੋਟ ਉਹ ਬੰਦਾ ਵਾਂ, ਉਹ ਪੰਜਾਬੀ ਆ ਜਿਹਨੇ ਪੰਜਾਬ ਦੀ ਤਾਰੀਖ ਵਿੱਚ ਪਹਿਲੀ ਵਾਰੀ ਪੰਜਾਬ ਦੀ ਵੰਡ ਨਾ ਮਨਜ਼ੂਰ ਦਾ ਨਾਰਾ ਲਾ ਕੇ ਪੰਜਾਬ ਦੀ ਵੰਡ ਦੇ ਖਿਲਾਫ ਜਿਹੜੀ ਤਹਿਰੀਕ ਮਜ਼ਾਮਤ ਉਹ ਮੈਂ ਸ਼ੁਰੂ ਕੀਤੀ। 1992 ਚ ਆ ਕੇ ਪੰਜਾਬ ਦੀ ਵੰਡ ਤੇ ਸਰਾਇਕੀ ਸੂਬਾ ਦੇ ਖਿਲਾਫ ਮੈਂ ਤਹਿਰੀਕ ਸ਼ੁਰੂ ਕਰਤੀ ਕਿ ਪੰਜਾਬ ਤੇ ਪਾਕਿਸਤਾਨ ਦੇ ਕੌਮੀ ਮਫਾਦ ਦੇ ਖਿਲਾਫ ਹੈ। ਤਕਰੀਬਨ 35 ਸਾਲ ਹੋ ਗਏ ਨੇ, ਕੋਈ ਦਿਨ ਜ਼ਿੰਦਗੀ ਦਾ ਐਸਾ ਨਹੀਂ ਗਿਆ ਜਦੋਂ ਮੈਂ ਪੰਜਾਬ ਦੀ ਵੰਡ ਦੇ ਖਿਲਾਫ ਇਹ ਸਾਜ਼ਿਸ਼ ਜਿਹੜੀ ਜਨੂਬੀ ਪੰਜਾਬ ਸਰਾਇਕੀ ਸੂਬਾ ਚੱਲ ਰਹੀ ਹੈ ਇਹਦੀ ਮੁਖਾਲਫਤ ਨਾ ਕੀਤੀ ਹੋਵੇ ਜਾਂ ਇਹਨੂੰ ਪੰਜਾਬ ਦੇ ਲੋਕਾਂ ਤੱਕ ਮੈਂ ਨਾ ਲੈ ਕੇ ਗਿਆ ਹਾਂ। ਕਾਨਫਰੰਸਾਂ ਹੋਣ, ਸੜਕਾਂ ਦੇ ਕੋਈ ਮੁਜ਼ਾਹਰੇ ਕਰਨੇ ਹੋਣ, ਸੋਸ਼ਲ ਮੀਡੀਆ ਹੋਵੇ, ਪ੍ਰਿੰਟ ਮੀਡੀਆ ਹੋਵੇ, ਇਲੈਕਟ੍ਰੋਨਿਕ ਮੀਡੀਆ ਹੋਵੇ, ਹਰ ਫੀਲਡ 'ਚ ਮੈਂ ਇਸ ਪੰਜਾਬ ਦੀ ਵੰਡ ਦੀ ਗੈਰ ਆਈਨੀ, ਗੈਰ ਕਾਨੂੰਨੀ, ਮੁਜਰਮਾਨਾ ਵੰਡ ਦੀ ਮੈਂ ਇਸ ਸਾਜ਼ਿਸ਼ ਦੀ ਮੁਖਾਲਫਤ ਕੀਤੀ ਕਿਉਂਕਿ ਮੈਂ ਸਮਝਦਾ ਕਿ ਪੰਜਾਬ ਦੀ ਵੰਡ ਜਿਹੜੀ ਹੈ ਇਹ ਗੈਰ ਆਈਨੀ, ਗੈਰ ਕਾਨੂੰਨੀ ਤੇ ਮੁਜਰਮਾਨਾ ਵੰਡ ਹੈ। ਸੈਮੀਨਾਰ ਵਿੱਚ ਫੈਸਲਾ ਕੀਤਾ ਗਿਆ ਕਿ ਖਾਲੀ ਗੱਲਬਾਤ ਦਾ ਵੇਲਾ ਲੰਘ ਗਿਆ, ਹੁਣ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਉੱਠ ਖਲੋਣਾ ਪਵੇਗਾ। ਕੈਮਰਾ ਪਰਸਨਸ ਉਮਰ ਮੁਗਲ, ਅਲੀ ਕੈਸਰ ਤੇ ਉਸਮਾਨ ਬੱਟ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ ਪੰਜਾਬ ਹਾਊਸ ਫਲੋਰ।